ਸੋ ਬੈਕਗਰਾਉਂਡ 'ਚ ਜੇ ਇਹਦੇ ਜਾਈਏ, ਨੀਸ਼ ਚਾਵੇਜ਼ ਦੇ ਕੇਸ ਦੇ ਬਾਰੇ ਜੇ ਤੁਸੀਂ ਥੋੜ੍ਹੀ ਜਿਹੀ ਚਾਨਣਾ ਪਾ ਦਿਓ ਵੀ ਕੀ ਸੀਗਾ ਜੀ ਉਹ ਕੇਸ। ਸੋ ਨੀਸ਼ ਚਾਵੇਜ਼ ਦਾ ਕੇਸ ਜਿਹੜਾ ਸੀਗਾ 2021 ਦਾ ਇਹ ਕੇਸ ਆ। ਇਹਨੂੰ ਤੁਸੀਂ ਕਹਿ ਸਕਦੇ ਕਿ ਕਾਫੀ ਵੱਡਾ ਇਤਿਹਾਸਿਕ ਕੇਸ ਜਿਹੜਾ ਸੀਗਾ। ਜਿਹੜਾ ਵੀ ਕੇਸ ਸੁਪਰੀਮ ਕੋਰਟ ਦੇ ਕੋਲ ਚੱਲ ਗਿਆ ਉਹ ਇਤਿਹਾਸਿਕ ਕੇਸ ਆ। ਜਿਹੜੇ ਨਵੇਂ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਦੱਸ ਦਈਏ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਉਹ ਸਰਕਿਟ ਕੋਰਟ ਤੁਹਾਡਾ ਸਭ ਤੋਂ ਹਾਈਐਸਟ ਹੁੰਦਾ। ਤੇ ਸਾਨੂੰ ਹੁਣ ਜੇ ਕਈ ਵਾਰੀ ਫੋਨ ਆਉਂਦਾ ਭਾਜੀ ਮੇਰਾ ਕੇਸ ਡਿਨਾਈ ਹੋ ਗਿਆ, ਫਿਰ ਮੈਂ ਪਹਿਲੀ ਅਪੀਲ ਕੀਤੀ ਡਿਨਾਈ ਹੋ ਗਈ, ਹੁਣ ਸਰਕਿਟ ਕੋਰਟ ਤੇ ਵੀ ਮੇਰਾ ਕੇਸ ਜਿਹੜਾ ਡਿਨਾਈ ਹੋ ਗਿਆ। ਤੇ ਉਹ ਬੰਦਾ ਪੁੱਛਦਾ ਕਿ ਯਾਰ ਮੇਰੀ ਹੋਰ ਆਪਸ਼ਨਾਂ ਕੀ ਹੈਗੀਆਂ। ਉਹਨੂੰ ਤੁਸੀਂ ਕਹਿੰਦੇ ਕਿ ਨਹੀਂ ਯਾਰ ਤੇਰਾ ਸਰਕਿਟ ਕੋਰਟ ਆ ਜਿਹੜਾ ਇਹ ਆਖਰੀ ਸੀਗਾ, ਇਸ ਤੋਂ ਬਾਅਦ ਤੇਰੇ ਦਰਵਾਜ਼ੇ ਬੰਦ ਆ। ਸੋ ਬੰਦੇ ਨੂੰ ਕਈ ਵਾਰੀ ਯਕੀਨ ਨਹੀਂ ਹੁੰਦਾ ਕਿ ਯਾਰ ਇਹ ਹੁਣ ਮੇਰੀ ਗੱਡੀ ਇੱਥੇ ਰੁਕ ਜਾਣੀ ਆ, ਤੇ ਉਹਨੂੰ ਦੱਸਣਾ ਪੈਂਦਾ ਕਿ ਆਹੋ ਭਾਈ ਤੈਨੂੰ ਪੂਰੇ ਮੌਕੇ ਦਿੱਤੇ ਗਏ ਆ, ਅਸਾਈਲਮ ਆਫਿਸ, ਇਮੀਗ੍ਰੇਸ਼ਨ ਕੋਰਟ, ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਸਰਕਿਟ ਕੋਰਟ, ਹੈ ਨਾ। ਤੇ ਜ਼ਿਆਦਾਤਰ ਹੁਣ ਜਿਹੜਾ ਬੰਦਾ ਉੱਤੇ ਸਰਕਿਟ ਕੋਰਟ ਤੱਕ ਰਾਊਂਡ ਲਾ ਕੇ ਆਂਦਾ, ਤਕਰੀਬਨ 99% ਲੋਕਾਂ ਨੇ ਯਾਰ ਮੇਰਾ ਵਕੀਲ ਨਹੀਂ ਵਧੀਆ ਸੀਗਾ, ਯਾਰ ਮੇਰਾ ਵਕੀਲ ਨਹੀਂ ਵਧੀਆ ਸੀ। ਮੈਂ ਕਿਹਾ ਵਕੀਲ ਨੇ ਹੁਣ ਕੀ ਕਰਤਾ ਪਿੱਛੋਂ ਦੀ, ਹੁਣ ਕੋਰਟ ਦੇ ਵਿੱਚ ਏਦਾਂ ਕਿ ਬਿਆਨ ਗਲਤ ਹੋਏ ਆ ਕਿ ਡਾਕੂਮੈਂਟ ਸਬਮਿਟ ਕੀਤੇ ਆ ਕਿ ਲਾਅ ਦੀ ਐਰਰ ਲਾਈ ਹੈ, ਹਨਾ। ਸੋ ਕਾਫੀ ਜਿਹੜੇ ਲੋਕੀ ਉਹਨਾਂ ਨੂੰ ਜਦੋਂ ਇੱਕ ਵਾਰੀ ਇਮੀਗ੍ਰੇਸ਼ਨ ਕੋਰਟ ਚੋਂ ਕੇਸ ਫੇਲ ਹੋ ਜਾਂਦਾ, ਉਸ ਤੋਂ ਬਾਅਦ BIA ਸਰਕਿਟ ਕੋਰਟ, ਉਹਨਾਂ ਨੂੰ ਉਹਦੇ ਵਿੱਚ ਨਹੀਂ ਸਮਝ ਲੱਗਦੀ ਕਿ ਇਹ ਕੀ ਚੱਲ ਰਿਹਾ ਇੱਥੇ, BIA ਕਿਹੜੇ ਹਿਸਾਬ ਨਾਲ ਕੇਸ ਅਪਰੂਵ ਕਰਦੀ ਆ, ਜਾਂ BIA ਦਾ ਪੋਲੀਟੀਕਲ ਸਟਰਕਚਰ ਕੀ ਹੈਗਾ। ਤੇ ਜੇ BIA ਤੋਂ ਫੇਲ ਹੋ ਜਾਂਦਾ ਤੇ ਸਰਕਿਟ ਕੋਰਟ ਕੀ, ਸੈਕੰਡ ਸਰਕਿਟ ਤੇ 9th ਸਰਕਿਟ 'ਚ ਫਰਕ ਕੀ ਹੈਗਾ। ਲੋਕੀ ਇਦਾਂ ਦੇ ਵੀ ਦੇਖਿਆ ਕਿ 9th ਸਰਕਿਟ ਮੋਸਟ ਫੇਵਰੇਬਲ ਆ ਇਸ ਵੇਲੇ, ਸਿੰਘ ਵਰਸਸ ਵਿਟੇਕਰ, ਸਿੰਘ ਵਰਸਸ ਗਾਰਲੈਂਡ, ਕਈ ਵਾਰੀ ਡਿਸਕਸ ਕੀਤਾ। ਆਪਣੇ ਕੋਲ ਕੇਸ ਇਦਾਂ ਦੇ ਵੀ ਆਇਆ ਕਿ ਬੰਦਾ ਫਰੈਜ਼ਨੋ ਦੇ ਵਿੱਚ ਰਿਹਾ ਵਾ, ਕੇਸ ਉਹਨੇ ਨਿਊਯਾਰਕ ਲੜ ਰਿਹਾ। ਉਹਨੂੰ ਮੈਂ ਕਿਹਾ ਯਾਰ ਤੂੰ ਕਿਹੜੇ ਅਸਮਾਨ ਤੋਂ ਉਤਰਿਆ ਵਾ, ਦੱਸ ਮੈਨੂੰ ਕਿ ਸੈਕੰਡ ਸਰਕਿਟ ਜਿਹੜਾ ਨਾਟ ਫੇਵਰੇਬਲ ਹੈਗਾ ਤੂੰ ਉਹ 'ਚ ਜਾ ਕੇ ਸਿਰ ਮੱਥਾ ਮਾਰ ਰਿਹਾ। ਤੇ ਫਿਰ ਜਦੋਂ ਰੀਲੋਕੇਸ਼ਨ ਦੇ ਮੁੱਦੇ ਤੇ ਡਿਨਾਈ ਹੁੰਦਾ ਫਿਰ ਉਹ ਬੰਦਾ ਫਸ ਜਾਂਦਾ ਉੱਥੇ, ਰਾਈਟ। ਕਿਉਂਕਿ ਉਹ ਸਰਕਿਟ ਕਹਿੰਦਾ ਕਿ ਜਿਹੜੀ ਜੇ ਪਾਰਟੀ ਵਾਲੇ ਵਰਕਰ ਤੁਹਾਡੇ ਤੇ ਅਟੈਕ ਕਰਦੇ ਆ ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ, ਕਿਉਂਕਿ ਤੁਹਾਡੇ ਕੇਸ 'ਚ ਪੁਲਿਸ ਨੇ ਤੁਹਾਡੇ ਤੇ ਹਮਲਾ ਨਹੀਂ ਕੀਤਾ, ਇਸ ਲਈ ਤੁਸੀਂ ਸਾਡੇ ਸਰਕਿਟ 'ਚ ਕੇਸ ਜਿੱਤ ਨਹੀਂ ਸਕਦੇ। ਸੋ ਪਹਿਲਾਂ ਤਾਂ ਇਹ ਹੈ ਕਿ ਸਰਕਿਟ, 9th ਸਰਕਿਟ, ਸੈਕੰਡ ਸਰਕਿਟ ਦੱਸਣ ਦਾ ਮਤਲਬ ਇਹ ਹੈ ਕਿ ਭਾਈ ਉਹਨੂੰ ਸੁਣੋ ਕਿ ਸੈਕੰਡ ਸਰਕਿਟ ਕੀ ਚੀਜ਼ ਆ, ਉੱਥੇ ਕੀ ਸਮੱਸਿਆਵਾਂ ਚੱਲ ਰਹੀਆਂ ਇਸ ਵੇਲੇ, 9th ਸਰਕਿਟ 'ਚ ਤੁਹਾਨੂੰ ਕੀ ਐਡਵਾਂਟੇਜ ਹੈਗੀ ਆ। ਸੋ ਜਦੋਂ ਤੁਹਾਡਾ ਸਰਕਿਟ ਕੋਰਟ ਚੋਂ ਕੇਸ ਫੇਲ ਹੋ ਜਾਂਦਾ ਤਾਂ ਕੀ ਇਹ ਸੁਪਰੀਮ ਕੋਰਟ 'ਚ ਏਦਾਂ ਨਹੀਂ ਕਿ ਹਰੇਕ ਬੰਦਾ ਸੁਪਰੀਮ ਕੋਰਟ ਪਹੁੰਚ ਗਿਆ। ਸੁਪਰੀਮ ਕੋਰਟ ਨੇ ਜਿਹੜਾ ਹੈਗਾ ਉਹ ਇੰਪੋਰਟੈਂਟ ਮੁੱਦੇ ਜਿਹੜੇ ਆ ਉਹ ਡਿਸਾਈਡ ਕਰਨੇ ਆ, ਤੇ ਮੋਸਟ ਲਾਈਕਲੀ ਮੁੱਦਾ ਉਹਨਾਂ ਦਾ ਇਹ ਹੁੰਦਾ ਕਿ ਸਰਕਿਟ ਕੋਰਟ ਜਿਹੜੇ ਹੈਗੇ ਉਹ ਆਪਸ 'ਚ ਐਗਰੀ ਨਹੀਂ ਕਰਦੇ। ਹਰੇਕ ਸਰਕਿਟ ਡਿਫਰੈਂਟ ਤਰੀਕੇ ਨਾਲ ਫੈਸਲੇ ਜਿਹੜਾ ਦੇ ਰਿਹਾ, ਤੇ ਸੁਪਰੀਮ ਕੋਰਟ ਨੂੰ ਫਿਰ ਉਹ ਰਿਟ ਪਾਉਂਦੇ ਆ ਕਿ ਤੁਸੀਂ ਭਾਈ ਫੈਸਲਾ ਕਰੋ ਕਿ ਕਿੱਦਾਂ ਲਾਅ ਹੋਣਾ ਚਾਹੀਦਾ, ਕਿਉਂਕਿ ਸਾਡੀ ਸਮਝ ਤੋਂ, ਥੜੇ ਗੋਟਾਂ ਦੀ ਸਮਝ ਤੋਂ ਬਾਹਰ। ਸੋ ਇਹ ਜਿਹੜਾ ਨੀਸ਼ ਚਾਵੇਜ਼ ਵਾਲਾ ਕੇਸ ਹੈਗਾ, ਇਹ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ 6-3, ਕਿਉਂਕਿ ਹੁਣ ਸਾਨੂੰ ਪਤਾ ਕਿ 2021 ਦੇ ਵਿੱਚ ਟਰੰਪ ਦਾ ਕੋਰਟ ਸੀਗਾ, ਫੇਵਰੇਬਲ ਕੋਰਟ ਨਹੀਂ ਸੀਗਾ, ਕੰਜ਼ਰਵੇਟਿਵ ਕੋਰਟ ਸੀਗਾ। ਪਰ ਤਾਂ ਵੀ ਜਿਹੜਾ ਇਹ ਫੈਸਲਾ ਹੈਗਾ ਇਹ ਇਮੀਗ੍ਰੈਂਟਸ ਦੇ ਜਿਹੜਾ ਫੇਵਰ 'ਚ ਫੈਸਲਾ ਇਹ ਆਇਆ। ਇਹ ਜਿਹੜਾ ਨੀਲ ਗੋਸ਼ ਸੀਗਾ ਉਹਨਾਂ ਨੇ ਫੈਸਲਾ ਦਿੱਤਾ, ਤੇ ਫੈਡਰਲ ਗਵਰਨਮੈਂਟ ਦੇ ਅਗੇਂਸਟ ਫੈਸਲਾ ਸੀਗਾ। ਤੇ ਇਹ ਫੈਸਲੇ ਦਾ ਜਿਹੜਾ, ਜੇ ਤੁਸੀਂ ਕਹੋ ਕਿ ਇੱਕ ਲਾਈਨ 'ਚ ਜੇ ਫੈਸਲੇ ਦਾ ਨਿਚੋੜ ਕੱਢੀਏ ਤਾਂ ਉਹ ਇਹ ਸੀਗਾ ਕਿ ਜਿਹੜੀ ਡੀਪੋਰਟੇਸ਼ਨ ਹੀਅਰਿੰਗ ਦੇ, ਸਾਡੇ ਰਿਮੂਵਲ ਹੀਅਰਿੰਗ ਦੇ ਜਿਹੜੇ ਨੋਟਿਸ ਮਿਲਦੇ ਆ ਆਪਣੇ ਬੰਦਿਆਂ ਨੂੰ, ਉਹ ਜਿਹੜਾ ਨੋਟਿਸ ਆ ਉਹ ਇੱਕ ਸਿੰਗਲ ਡਾਕੂਮੈਂਟ 'ਚ ਹੋਣਾ ਚਾਹੀਦਾ। ਮਤਲਬ ਉਹ ਮਲਟੀਪਲ ਨੋਟਿਸ ਨਹੀਂ ਹੋਣੇ ਚਾਹੀਦੇ, ਉਹ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ ਜਿਹਦੇ ਵਿੱਚ ਡੇਟ, ਟਾਈਮ, ਪਲੇਸ ਆਫ ਹੀਅਰਿੰਗ ਲਿਖਿਆ ਹੋਣਾ ਚਾਹੀਦਾ। ਇਹ ਜਿਹੜਾ ਕੇਸ ਸੀਗਾ ਸਾਰਾ, ਇਹ ਸਿਰਫ ਇੱਕ ਅੱਖਰ ਹੈਗਾ A, ਜਿਹੜਾ ਪਹਿਲਾ ਇੰਗਲਿਸ਼ ਦਾ ਅਲਫਾਬੈਟ ਹੈਗਾ A ਜੀ। ਇੰਟਰਪ੍ਰੀਟੇਸ਼ਨ ਤੇ ਇਹ ਸੁਪਰੀਮ ਕੋਰਟ ਤੱਕ ਗਿਆ ਕਿ ਜਿਹੜਾ ਇਹ ਪਹਿਲਾ ਸਿਰਫ ਜਿਹੜਾ ਇਹ ਵਰਡ ਹੈਗਾ A ਲਾਅ ਦੇ ਵਿੱਚ, ਇਹਨੂੰ ਆਪਾਂ ਕਿੱਦਾਂ ਇੰਟਰਪ੍ਰੀਟ ਕਰਨਾ। ਤੁਸੀਂ ਕਹਿ ਸਕਦੇ ਕਿ ਇਤੋਂ ਛੋਟਾ ਕੋਈ ਇੰਟਰਪ੍ਰੀਟੇਸ਼ਨ ਨਹੀਂ, ਕਿ ਸਿਰਫ ਇੱਕ ਅੱਖਰ ਦੇ ਉੱਤੇ ਇਹ ਸਾਰਾ ਕੇਸ ਜਿਹੜਾ ਟਿਕਿਆ ਸੀਗਾ। ਮਿਲੀਅਨਸ ਆਫ ਲੋਕਾਂ ਦੀ ਇਹਨੇ ਲਾਈਫ ਜਿਹੜੀ ਸੀਗੀ ਚੇਂਜ ਕਰਤੀ ਇਹ ਵਾਲੇ ਫੈਸਲੇ ਨੇ। ਸੋ ਬੈਕਗਰਾਉਂਡ ਇਹ ਸੀਗੀ ਕਿ ਜਿਹੜੇ ਏਲੀਅਨ ਆ, ਹੁਣ ਨਾਨ ਸਿਟੀਜ਼ਨ ਕਹਿੰਦੇ ਏਲੀਅਨ ਨੂੰ, ਉਹ ਕੈਂਸਲੇਸ਼ਨ ਆਫ ਰਿਮੂਵਲ ਲਈ ਅਪਲਾਈ ਕਰ ਸਕਦੇ ਆ। ਕੈਂਸਲੇਸ਼ਨ ਆਫ ਰਿਮੂਵਲ ਹੈਗਾ ਜਿਹਨੂੰ ਸਾਡੀ ਕਮਿਊਨਿਟੀ ਵਿੱਚ ਅਫਵਾਹ ਫੈਲਾਈ ਹੈ ਲੋਕਾਂ ਨੇ ਕਿ ਜਿਹੜਾ ਬੰਦਾ 10 ਸਾਲ ਰਹਿ ਗਿਆ ਉਹਨੂੰ ਗ੍ਰੀਨ ਕਾਰਡ ਇਹਨਾਂ ਨੇ ਵੰਡ ਦੇਣਾ, ਇੱਦਾਂ ਦਾ ਕੁਝ ਨਹੀਂ ਹੈ। ਸੋ ਕੈਂਸਲੇਸ਼ਨ ਆਫ ਰਿਮੂਵਲ ਇਹ ਹੈਗਾ ਕਿ ਜਿਹੜਾ ਬੰਦਾ ਇੱਥੇ 10 ਸਾਲ ਸੇਫ ਰਹਿ ਗਿਆ, ਜਿਹਨੂੰ ਕੋਰਟ ਨੇ ਡੀਪੋਰਟੇਸ਼ਨ ਦਾ ਨੋਟਿਸ ਨਹੀਂ ਦਿੱਤਾ ਸਹੀ ਤਰੀਕੇ ਨਾਲ, ਉਹਦੇ 10 ਸਾਲ ਇੱਥੇ ਲੰਘ ਗਏ, ਤੇ ਉਹਦੇ ਫੈਮਿਲੀ ਮੈਂਬਰ ਜਿਹੜੇ US ਸਿਟੀਜ਼ਨ, ਸਪੈਸ਼ਲੀ ਜਵਾਕ ਵਗੈਰਾ, ਜੇ ਉਹਨਾਂ ਨੂੰ ਕੋਈ ਹਾਰਡਸ਼ਿਪ ਹੈਗੀ ਆ, ਔਟਿਜ਼ਮ ਆ, ਕੋਈ ਹੋਰ ਪ੍ਰੋਬਲਮ ਹੈਗੀ ਆ, ਜਿਹਦੇ ਕਰਕੇ ਕਿ ਜੇ ਇਮੀਗ੍ਰੈਂਟ ਬੰਦੇ ਨੂੰ ਡਿਪੋਰਟ ਕੀਤਾ ਤਾਂ ਜਿਹੜਾ US ਸਿਟੀਜ਼ਨ ਜਵਾਕ, ਸਪਾਊਸ, ਉਹਨਾਂ ਨੂੰ ਐਕਸਟ੍ਰੀਮ ਹਾਰਡਸ਼ਿਪ ਹੋਊਗੀ। ਮਤਲਬ ਉਹਨਾਂ ਨੂੰ ਮੈਡੀਕਲ ਪ੍ਰੋਬਲਮ, ਸਾਈਕੋਲੋਜੀਕਲ ਪ੍ਰੋਬਲਮ, ਇੱਦਾਂ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ। ਸੋ ਇਹਦੇ ਵਿੱਚ 3 ਚੀਜ਼ਾਂ ਆ ਗਈਆਂ। ਹੁਣ ਉਹਨੂੰ ਕੀ ਹੈਗਾ ਕਿ ਪੈਰਾਲੀਗਲ ਨੇ ਸਿੰਪਲੀਫਾਈ ਕਰਕੇ ਕਹਿ ਦਿੱਤਾ ਕਿ ਭਾਈ ਤੂੰ 10 ਸਾਲ ਰਹਿ ਗਿਆ, ਤੇਰਾ ਗ੍ਰੀਨ ਕਾਰਡ ਆ ਜਾਣਾ। ਇਹਦੀਆਂ
ਭਾਈ 3 ਰਿਕੁਆਇਰਮੈਂਟ ਹੈਗੀਆਂ। ਪਹਿਲਾਂ ਤਾਂ ਤੁਹਾਡੇ 10 ਸਾਲ ਇੱਥੇ ਹੋਣੇ ਚਾਹੀਦੇ ਆ ਕੱਚੇ ਤੌਰ ਤੇ, ਕਿ ਜਿਹਦੇ ਵਿੱਚ ਤੁਹਾਡੇ ਕੋਲ ਲੀਗਲ ਸਟੇਟਸ ਨਹੀਂ ਹੈਗਾ, ਕੰਟੀਨਿਊਸਲੀ ਤੁਸੀਂ ਇੱਥੇ ਰਹਿਣੇ ਚਾਹੀਦੇ ਆ। ਉਹ ਜਿਹੜੇ 10 ਸਾਲ ਆ ਉਹਦੇ ਵਿੱਚ ਤੁਹਾਨੂੰ 10 ਸਾਲ ਦੇ ਵਿੱਚ ਜਿਹੜੀ ਮੇਨ ਰਿਕੁਆਇਰਮੈਂਟ ਇਹ ਹੈਗੀ ਆ ਕਿ ਤੁਹਾਨੂੰ ਕੋਰਟ ਵੱਲੋਂ ਨੋਟਿਸ ਨਹੀਂ ਆਉਣਾ ਚਾਹੀਦਾ ਕਿ ਭਾਈ ਤੁਹਾਨੂੰ ਡੀਪੋਰਟੇਸ਼ਨ 'ਚ ਪਾਤਾ, ਜਾਂ ਤਾਂ ਤੁਹਾਡਾ ਅਸਾਈਲਮ ਆਫਿਸ ਦੇ ਵਿੱਚ ਕੇਸ ਟਿਕਿਆ ਹੋਇਆ। ਜਿਹੜੇ ਅਸਾਈਲਮ ਆਫਿਸ 'ਚ ਕਈ ਕਹਿੰਦੇ ਆ ਕਿ ਮੇਰੇ 8 ਸਾਲ ਹੋ ਗਏ, ਮੇਰੀ ਤਰੀਕ ਨਹੀਂ ਆ ਰਹੀ, ਉਹਨਾਂ ਨੂੰ ਆਪਾਂ ਇਹ ਕਹਿੰਦਾ ਕਿ ਭਾਈ ਤੂੰ 2 ਸਾਲ ਹੋਰ ਰੁਕ ਜਾ, ਚੱਲ ਲੈਂਦੇ ਅਸਾਈਲਮ ਆਫਿਸ ਦੇ ਵਿੱਚ ਕੇਸ। ਕਿਉਂਕਿ ਜੇ ਤੈਨੂੰ ਕੋਰਟ ਦੇ ਵਿੱਚੋਂ ਦੀ ਨੋਟਿਸ ਆ ਗਿਆ ਇੱਕ ਵਾਰੀ, ਤੇ ਉਹਨਾਂ ਨੇ ਕਿਹਾ ਤੇਰੀ ਜਿਹੜੀ 10 ਸਾਲ ਵਾਲੀ ਕਲੌਕ ਆ ਉਹ ਰੁਕ ਜਾਂਦੀ ਹੈ। ਸੋ ਜਿਹੜੀ 10 ਸਾਲ ਤੁਹਾਡੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ। ਤੀਜੀ ਰਿਕੁਆਇਰਮੈਂਟ ਇਹਦੀ ਇਹ ਹੈ ਕਿ ਨਾਲ ਤੁਹਾਡੇ ਜਵਾਕ ਨੂੰ ਕੋਈ ਨਾ ਕੋਈ ਸਾਈਕੋਲੋਜੀਕਲ ਮੈਡੀਕਲ ਪ੍ਰੋਬਲਮ ਹੋਣੀ ਚਾਹੀਦੀ ਹੈ। ਹੁਣ ਇੱਦਾਂ ਨਹੀਂ ਕਿ ਜਵਾਕ ਜੋ ਸਾਰੇ ਤੁਹਾਡੇ ਸਟੇਟ A ਗ੍ਰੇਡ ਲੈ ਰਹੇ ਆ, ਕਲਾਸ ਕਲੂਸ ਸਾਰੇ ਹੈਲਦੀ ਆ, ਉਹਦੇ ਵਿੱਚ ਤੁਹਾਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਨਹੀਂ ਮਿਲਣਾ। ਸੋ ਇਹ ਜਿਹਨਾਂ ਦੀਆਂ ਤਿੰਨੋਂ ਰਿਕੁਆਇਰਮੈਂਟਾਂ ਕਿ 10 ਸਾਲ ਹੋ ਗਏ, ਨੋਟਿਸ ਟੂ ਅਪੀਅਰ ਨਹੀਂ ਮਿਲਿਆ, ਤੇ ਇੱਥੇ ਜਵਾਕ ਜੰਮੇ ਉਹਨਾਂ ਨੂੰ ਕੋਈ ਹਾਰਡਸ਼ਿਪ ਹੈਗੀ ਆ, ਉਹ ਲੋਕਾਂ ਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਉਹ ਮਿਲ ਸਕਦਾ। ਹੁਣ ਇਹਦੇ ਵਿੱਚ ਮੁੱਕਦੀ ਗੱਲ ਸਾਰੀ ਇਹ ਸੀਗੀ ਕਿ ਜਿਹੜੇ ਉਹ 10 ਸਾਲ ਆ, ਸਰਕਾਰ ਕੀ ਕਰਦੀ ਸੀਗੀ ਕਿ ਸਰਕਾਰ 9ਵੇਂ ਸਾਲ ਅਸਾਈਲਮ ਦਾ ਕੇਸ ਡਿਨਾਈ ਕਰਕੇ ਕੋਰਟ ਮੂਹਰੇ ਭੇਜ ਦਿੰਦੀ ਸੀਗੀ, ਜਾਂ ਬੰਦਾ ਕਈ ਵਾਰੀ ਫੜਿਆ ਜਾਂਦਾ ਸੀਗਾ ਤੇ ਉਹਨੂੰ 10 ਸਾਲ ਵਾਲੀ ਕਲੌਕ ਉਹਦੀ ਕੱਟ ਹੋ ਜਾਂਦੀ ਸੀ ਕਿਉਂਕਿ ਉਹਨੂੰ ਨੋਟਿਸ ਮਿਲ ਜਾਂਦਾ ਸੀਗਾ। ਸੋ ਜਿਹੜਾ ਇਹ ਨੀਸ਼ ਚਾਵੇਜ਼ ਦਾ ਕੇਸ ਸੀਗਾ, ਇਹਨੇ ਇਹ ਦੱਸਣਾ ਚਾਹਿਆ ਕਿ ਸੁਪਰੀਮ ਕੋਰਟ ਨੇ ਇਹ ਦੱਸਣਾ ਚਾਹਿਆ ਕਿ ਕਿਹੜਾ ਵਾਲਾ ਨੋਟਿਸ ਤੁਹਾਡੀ ਕਲੌਕ ਨੂੰ ਸਟਾਪ ਕਰਦਾ ਤੇ ਕਿਹੜਾ ਵਾਲਾ ਨੋਟਿਸ ਤੁਹਾਡੀ ਜਿਹੜੀ 10 ਸਾਲ ਦੀ ਕਲੌਕ ਨੂੰ ਸਟਾਪ ਨਹੀਂ ਕਰਦਾ। ਸੋ ਅਗਸਤੋ ਨੀਸ਼ ਚਾਵੇਜ਼ ਕਰਕੇ ਇੱਕ ਇਮੀਗ੍ਰੈਂਟ ਸੀਗਾ, ਗੁਆਟੇਮਾਲਾ ਦਾ ਬੰਦਾ ਸੀਗਾ, US ਦੇ ਵਿੱਚ 2005 ਦੇ ਵਿੱਚ ਆਇਆ ਕਿਉਂਕਿ ਇਹਦੇ ਦੇਸ਼ ਦੇ ਵਿੱਚ ਗੁਆਟੇਮਾਲਾ ਦੇ ਵਿੱਚ ਇਹਦੀ ਜ਼ਮੀਨ ਖੋਹ ਨੂੰ ਕਰਦੇ ਸੀਗੇ ਉਹ, ਤੇ ਇਹਦੇ ਫੈਮਿਲੀ ਇਹਨੂੰ ਧਮਕੀ ਦਿੰਦੇ ਸੀਗੇ ਕਿ ਤੇਰੇ ਪਰਿਵਾਰ ਨੂੰ ਮਾਰ ਦੇਣਾ। ਸੋ ਉੱਥੇ ਗੈਂਗ ਗੂੰਗ ਦੀ ਬੜੀ ਪ੍ਰੋਬਲਮ ਆ। ਉਹ ਜਿਹੜੇ ਲੋਕੀ ਉਹਨਾਂ ਦੇ ਪੋਲੀਟੀਕਲ ਓਪੀਨੀਅਨ ਵਾਲੇ ਆਪਣੇ ਮਾਨ ਪਾਰਟੀਆਂ ਹੋ ਜਾਂ ਧਾਰਮਿਕ ਜਿਹੜੇ ਕੇਸ ਆ ਉਹ ਨਹੀਂ ਹੈਗੇ। ਸੋ ਉਹਨਾਂ ਦੇ ਜਿਹੜੇ ਕੇਸ ਆ ਉਹ ਹੈਗੇ ਆ ਗੈਂਗ ਰਿਲੇਟਡ ਵਾਇਲੈਂਸ, ਹਨਾ। ਸੋ ਤਾਂ ਕਰਕੇ ਜਿਹੜਾ ਸਾਊਥ ਅਮਰੀਕਾ ਜਿਹੜਾ ਉਹਨਾਂ ਦਾ ਅਸਾਈਲਮ ਦੇ ਜਿਹੜੇ ਕੇਸ ਆ ਉਹ ਔਖੇ ਹੁੰਦੇ ਆ, ਉਹਨਾਂ ਨੂੰ ਖਤਰਾ ਬਹੁਤ ਹੈਗਾ, ਪਰ ਉਹਨਾਂ ਦੇ ਕੇਸ ਜਿਹੜੇ ਹੈਗੇ ਆ ਨੈਕਸਸ ਉਹ ਬੇਸ ਨਹੀਂ ਆਪਣਾ ਐਸਟੈਬਲਿਸ਼ ਕਰ ਪਾਉਂਦੇ, ਧਾਰਮਿਕ ਜਾਂ ਪੋਲੀਟੀਕਲ ਉਹ ਐਸਟੈਬਲਿਸ਼ ਨਹੀਂ ਕਰ ਪਾਉਂਦੇ। ਸੋ ਇਹ ਉੱਥੋਂ ਦੀ ਭੱਜ ਕੇ ਆ ਗਿਆ ਕਿਉਂਕਿ ਇਹਨੂੰ ਖਤਰਾ ਸੀਗਾ, ਤੇ ਫਿਰ ਇਹ ਉਰੇ ਰਿਹਾ ਤੇ ਇਹਨੂੰ ਆਹੀ ਡਰਾਈਵਿੰਗ ਵਗੈਰਾ ਦੀਆਂ ਟਿਕਟਾਂ ਮਿਲਦੀਆਂ ਰਹੀਆਂ ਅੱਗੇ ਪਿੱਛੇ, ਤੇ ਫਿਰ ਇਹ ਪੁਲਿਸ ਦੀ ਲਪੇਟ 'ਚ ਆ ਗਿਆ ਡਰਾਈਵਿੰਗ ਇਨਫਰੈਕਸ਼ਨ ਕਰਕੇ। DOI ਜਾਂ ਹੁਣ ਮੈਨੂੰ ਪਤਾ ਨਹੀਂ ਇਹਨੂੰ ਕੀ ਮਿਲਿਆ ਸੀਗਾ, ਇਹਨੂੰ ਪੁਲਿਸ ਨੇ ਫੜ ਲਿਆ, ਉਹਨੇ ਦੇਖਿਆ ਕਿ ਇਹਦੇ ਕੋਲ ਪੇਪਰ ਨਹੀਂ ਹੈਗੇ, ਤੇ ਪੁਲਿਸ ਵਾਲਿਆਂ ਨੇ ਇਹਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਆਈਸ ਵਾਲਿਆਂ ਨੂੰ ਰੈਫਰ ਕਰਤਾ। ਤੇ 2005 'ਚ ਇਹ ਆਇਆ ਸੀਗਾ। 2013 ਦੇ ਵਿੱਚ ਜਿਹੜੇ ਕਿ 8ਵੇਂ ਸਾਲ ਇਹਨੂੰ ਨੋਟਿਸ ਟੂ ਅਪੀਅਰ ਮਿਲਿਆ ਕਿ ਤੈਨੂੰ ਡੀਪੋਰਟੇਸ਼ਨ ਹੀਅਰਿੰਗ ਤੇਰੀ ਆਪਾਂ ਕੰਡਕਟ ਕਰਨੀ ਆ। ਹੁਣ ਜਿਹੜਾ ਨੋਟਿਸ ਟੂ ਅਪੀਅਰ ਸੀਗਾ ਜਿਹੜਾ ਪਹਿਲਾਂ ਵਾਲਾ ਇਹਨੂੰ ਮਿਲਿਆ, ਉਹਦੇ ਵਿੱਚ ਡੇਟ ਤੇ ਟਾਈਮ ਨਹੀਂ ਲਿਖੀ ਸੀ, ਉਹਨੇ ਲਿਖਿਆ ਕਿ ਤੂੰ ਕੱਚਾ ਵਾ, ਤੈਨੂੰ ਕੋਰਟ ਦੇ ਮੂਹਰੇ ਅਪੀਅਰ ਹੋਣਾ ਪੈਣਾ। ਤੇ ਫਿਰ ਉਸ ਤੋਂ ਬਾਅਦ ਸਰਕਾਰ ਨੇ ਇਹਨੂੰ ਦੂਜਾ ਨੋਟਿਸ ਭੇਜਿਆ ਜਿਹਦੇ ਵਿੱਚ ਕਿ ਡੇਟ ਟਾਈਮ ਪਲੇਸ ਲਿਖਿਆ ਸੀ। ਸੋ ਸਰਕਾਰ ਨੇ ਕੀ ਕੀਤਾ ਕਿ ਇੱਕ ਨੋਟਿਸ ਦੀ ਬਜਾਏ 2 ਨੋਟਿਸ ਨੂੰ ਭੇਜੇ। ਪਹਿਲੇ 'ਚ ਦੱਸਿਆ ਕਿ ਤੈਨੂੰ ਡੀਪੋਰਟੇਸ਼ਨ ਦੇਣੀ ਆ, ਉਹ 'ਚ ਟੂ ਬੀ ਡਿਸਾਈਡਡ। ਕਾਫੀ ਆਪਣੇ ਪੰਜਾਬੀਆਂ ਦੇ ਕੇਸ ਆ ਜਿਹਦੇ ਵਿੱਚ ਡੇਟ ਟਾਈਮ ਪਲੇਸ ਆਫ ਹੀਅਰਿੰਗ ਲਿਖਿਆ, TBD ਲਿਖਿਆ ਦਾ, ਟੂ ਬੀ ਡਿਸਾਈਡਡ। ਤੇ ਇਹਨੂੰ ਵੀ ਉਦਾਂ ਦਾ ਨੋਟਿਸ ਜਿਹੜਾ ਮਿਲਿਆ ਕਿ ਮਤਲਬ ਸਰਕਾਰ ਨੇ 2 ਇੰਸਟਾਲਮੈਂਟਾਂ ਦੇ ਵਿੱਚ ਇਹਨੂੰ ਦੱਸਿਆ ਕਿ ਭਾਈ ਤੈਨੂੰ ਇੰਨੀ ਤਰੀਕ ਨੂੰ ਕੋਰਟ ਦੇ ਮੂਹਰੇ ਆਉਣਾ ਪੈਣਾ। ਤੇ ਜਿਹੜਾ 2 ਨੋਟਿਸ ਆਉਣ ਦੇ ਵਿੱਚ 2 ਮਹੀਨਿਆਂ ਦਾ ਜਿਹੜਾ ਫਰਕ ਸੀਗਾ। ਤੇ ਹੁਣ ਇਹਨੇ ਆਪਣੀ ਰਿਕੁਐਸਟ ਪਾਈ ਕਿ ਡੀਪੋਰਟੇਸ਼ਨ ਮੇਰੀ ਕੈਂਸਲ ਕਰੋ। ਇਹਨੇ ਅਪੀਲ ਕੀਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਬਾਰੇ ਦੱਸਦੀ ਹੈ ਇਹ ਵਰਜੀਨੀਆ, ਵਾਸ਼ਿੰਗਟਨ DC ਉਹ ਏਰੀਆ 'ਚ ਆ। ਉਹ ਏਰੀਆ ਤੁਹਾਨੂੰ ਪਤਾ ਸਰਕਾਰੀ ਏਰੀਆ, ਜਿੱਦਾਂ ਇੱਥੇ ਸਾਰੇ ਇੰਜੀਨੀਅਰ ਰਹਿੰਦੇ ਆ, ਸੈਂਟਰਲ ਵੈਲੀ ਫਰੈਜ਼ਨੋ ਵਾਲੇ ਏਰੀਆ 'ਚ ਸਾਰੇ ਕਿਸਾਨ ਰਹਿੰਦੇ ਆ, ਹਨਾ। ਤੁਸੀਂ ਅੰਦਾਜ਼ਾ ਲਾ ਸਕਦੇ ਕਿੱਥੇ ਟਰੱਕਿੰਗ ਦੀ ਇੰਡਸਟਰੀ ਆ, ਕਿੱਥੇ ਇੰਜੀਨੀਅਰਿੰਗ ਦੀ ਇੰਡਸਟਰੀ ਆ। ਸੋ ਜਿਹੜਾ ਵਰਜੀਨੀਆ ਵਾਲਾ ਜਿਹੜਾ ਏਰੀਆ ਉਹ ਸਰਕਾਰੀ ਮਹਿਕਮੇ, ਉੱਥੇ ਸਾਰੇ ਸਰਕਾਰੀ ਡਿਫੈਂਸ ਕੰਟਰੈਕਟਰ, ਸਾਰੀਆਂ ਜੌਬ ਜਿਹੜੀਆਂ ਜੱਜ, ਸੋ ਜ਼ਿਆਦਾਤਰ ਜਿਹੜੇ ਉੱਥੇ ਦੇ ਕੋਰਟ ਆ, ਜਿਹੜੇ ਉੱਥੇ ਦੇ ਅਦਾਰੇ ਆ, ਉਹਨਾਂ ਨੇ ਸਰਕਾਰ ਦਾ ਹੀ ਸਾਥ ਦੇਣਾ ਕਿਉਂਕਿ ਸਰਕਾਰ ਉੱਥੋਂ ਰਨ ਹੁੰਦੀ ਹੈ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਇਹਦੀ ਜਿਹੜੀ ਅਪਰੂਵਲ ਰੇਟਿੰਗ ਆ ਬਹੁਤ ਘੱਟ ਆ, 10% ਕੇਸ ਮਸਾ ਇੱਥੇ ਪਾਸ ਕਰਦੇ ਆ। ਆਫੀਸ਼ੀਅਲ ਸਟੈਟ ਮੈਨੂੰ ਪਤਾ ਨਹੀਂ ਕਿੰਨਾ ਵਾ। ਠੀਕ ਹੈ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਤਕਰੀਬਨ ਉਹ ਜੱਜ ਦੇ ਨਾਲ ਹੀ ਐਗਰੀ ਕਰਦਾ, ਅਨਲੈਸ ਅਗਰ ਲਾਅ ਦੀ ਕੋਈ ਮਿਸਟੇਕ ਹੋਵੇ ਜਾਂ ਜੱਜ ਨੂੰ ਸਮਝ ਨਾ ਹੋਵੇ ਲਾਅ ਦੀ। ਸੋ BIA ਨੇ ਇਹਦਾ ਕੇਸ ਜਿਹੜਾ ਸੀਗਾ ਡਿਨਾਈ ਕਰਤਾ। ਤੇ ਇਹਦਾ ਹੁਣ ਵਕੀਲ ਸੀਗਾ, ਸਿਆਣਾ ਵਕੀਲ ਸੀਗਾ, ਉਹਨੇ ਉਸੇ ਵੇਲੇ ਆਰਗਿਊ ਕੀਤਾ ਕਿ ਜਿਹੜਾ ਨੋਟਿਸ ਟੂ ਅਪੀਅਰ ਹੈਗਾ ਉਹ ਸਹੀ ਨਹੀਂ ਸੀਗਾ। 2 ਵਾਰੀਆਂ ਜਿਹਨਾਂ ਨੇ ਮੈਨੂੰ ਦਿੱਤਾ, ਤੇ ਜਿਹੜਾ ਸਟਾਪ ਟਾਈਮ ਰੂਲ ਸੀਗਾ ਕਿ ਸਟਾਪ ਟਾਈਮ ਰੂਲ ਹੁੰਦਾ ਕਿ ਜਿਹੜੀ 10 ਸਾਲ ਦੀ ਮੇਰੀ ਕਲੌਕ ਆ, ਉਹ ਕਹਿੰਦਾ ਕਿ ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਹੁੰਦਾ, ਮੇਰੀ ਕਲੌਕ ਰੁਕਦੀ ਨਹੀਂ, ਮੇਰੇ 10 ਸਾਲ ਰਨ ਹੁੰਦੇ ਆ ਕਿਉਂਕਿ ਸਰਕਾਰ ਨੇ ਮੈਨੂੰ ਸਹੀ ਨਹੀਂ ਨੋਟਿਸ ਦਿੱਤਾ।
ਸੋ BIA ਨੇ ਇਹਦੀ ਜਿਹੜੀ ਅਪੀਲ ਸੀਗੀ ਉਹ ਰਿਜੈਕਟ ਕਰਤੀ ਤੇ ਇਹਨੂੰ 6th ਸਰਕਟ ਦੇ ਵਿੱਚ ਫਿਰ ਇਹ ਦੁਬਾਰਾ ਪਹੁੰਚ ਗਿਆ, ਇਹਨੂੰ ਅਪੀਲ ਕਰਨੀ ਪਈ। ਹੁਣ ਜਿਹੜਾ 6th ਸਰਕਟ ਹੈਗਾ ਇਹ ਹਾਈਐਸਟ ਕੋਰਟ ਜਿਹੜਾ ਹੈਗਾ ਇਮੀਗ੍ਰੇਸ਼ਨ ਲਈ। ਹੁਣ 6ਵੇਂ ਸਰਕਟ 'ਚ ਜਾ ਕੇ ਇਹ ਹੁਣ ਆਪਾਂ ਗੱਲ ਕਰ ਰਹੇ ਹਾਂ 2013 ਦੀ, ਹਨਾ, 2005 ਆਏ। ਸੋ 6th ਸਰਕਟ ਨੇ ਇਹਦਾ ਜਿਹੜਾ ਕੇਸ ਸੀਗਾ ਡਿਨਾਈ ਕਰਤਾ ਕਿ ਨਹੀਂ, ਆਪਾਂ ਐਗਰੀ ਕਰਦੇ ਹਾਂ BIA ਨੇ ਕਿ ਸਰਕਾਰ ਨੇ ਤੈਨੂੰ 2 ਨੋਟਿਸ ਭੇਜਤੇ ਆ ਤੇ ਸਹੀ ਹੈਗੇ ਆ। ਤੇ ਇਹ 2019 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਕੇਸ। ਤੇ ਉਹ ਇਹਦੀ ਹੁਣ ਕਹਿ ਲਓ ਕਿਸਮਤ ਆ। ਹੁਣ ਇਹਦੀ ਕਿਸਮਤ ਆ ਕਿ ਇਤੋਂ ਜਿਹੜੇ ਬਾਅਦ ਚਲੇ ਲੋਕੀ ਆ ਉਹਨਾਂ ਦੀ ਕਿਸਮਤ ਆ, ਇਹ ਤੁਹਾਨੂੰ ਦੱਸਦੇ ਆ ਅੱਗੇ। ਠੀਕ ਹੈ। ਦੇ ਵਿੱਚ ਕੇਸ ਪਹੁੰਚ ਗਿਆ ਅਕਤੂਬਰ 2019 ਦੇ ਵਿੱਚ ਸੁਪਰੀਮ ਕੋਰਟ ਨੇ ਰਿਟ ਐਕਸੈਪਟ ਕਰ ਲਈ ਤੇ 2020 ਦੇ ਵਿੱਚ ਆਰਗੂਮੈਂਟਸ ਜਿਹੜੀਆਂ ਇਹਨਾਂ ਦੀਆਂ ਹੋਈਆਂ। ਸੋ ਉਹ ਕੀ ਕਹਿੰਦੇ ਕਿ ਜਿਹੜਾ ਸਰਕਟ ਕੋਰਟ ਆ ਉਹਦੇ ਵਿੱਚ ਸਪਲਿਟ ਹੈਗਾ ਕਿ ਇੱਕ ਸਰਕਟ ਕੁਛ ਕਹਿ ਰਿਹਾ, ਦੂਜਾ ਕੁਛ ਕਹਿ ਰਿਹਾ, ਤੇ ਤਾਂ ਕਰਕੇ ਸਾਨੂੰ ਇਹਦੇ ਵਿੱਚ ਕਲੈਰੀਫਿਕੇਸ਼ਨ ਦੇਣੀ ਪੈਣੀ ਹੈ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਇੱਕ ਹੋਰ ਕੇਸ ਦਾ ਫੈਸਲਾ ਕੀਤਾ ਸੀਗਾ ਜਿਹਦਾ ਨਾਮ ਸੀਗਾ ਪ੍ਰੇਰਾ ਵਰਸਸ ਸੈਸ਼ਨਸ। ਹੁਣ ਸੈਸ਼ਨ ਕੀ ਸੀਗਾ? ਜਸਟ ਸੈਸ਼ਨ ਜਿਹੜਾ ਸਰਕਾਰੀ ਜਿਹੜਾ ਅਟਰਨੀ ਜਨਰਲ ਹੁੰਦਾ ਉਹਦਾ ਨਾਮ ਸੈਸ਼ਨ ਹੁੰਦਾ। ਸੋ ਜਿਹੜੇ ਵੀ ਸਰਕਾਰ ਦੇ ਵਿੱਚ ਕੇਸ ਹੁੰਦੇ ਆ, ਪ੍ਰੇਰਾ ਬੰਦੇ ਦਾ ਨਾਮ, ਜਿੱਦਾਂ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਸੈਸ਼ਨ, ਸੈਸ਼ਨ ਹੈਗਾ ਅਟਰਨੀ ਜਨਰਲ ਦਾ ਨਾਮ, ਰਾਈਟ, ਉਸ ਟਾਈਮ ਤੇ ਜਿਹੜਾ ਵੀ ਹੈਗਾ। ਤੇ ਪ੍ਰੇਰਾ ਵਰਸਸ ਸੈਸ਼ਨ ਜਿਹੜਾ ਕੇਸ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਇੱਕੋ ਨੋਟਿਸ ਸੀਗਾ ਤੇ ਡੇਟ ਤੇ ਟਾਈਮ ਨਹੀਂ ਸੀਗੇ। ਸੋ ਉਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਸੀਗਾ ਆਲਰੇਡੀ ਫੈਸਲਾ ਕਰ ਚੁੱਕਾ ਸੀਗਾ ਕਿ ਜਦੋਂ ਡੇਟ ਤੇ ਟਾਈਮ ਨਹੀਂ ਲਿਖਿਆ ਹੋਇਆ ਤੇ ਉਹ ਜਿਹੜਾ ਤੁਹਾਡਾ ਨੋਟਿਸ ਆ ਉਹ ਡਿਫੈਕਟਿਵ ਆ, ਉਹ ਤੁਹਾਡੀ ਜਿਹੜੀ ਕਲੌਕ ਆ ਉਹਨੂੰ ਰੋਕਦਾ ਨਹੀਂ ਹੈਗਾ। ਇਹ ਆਲਰੇਡੀ ਸੁਪਰੀਮ ਕੋਰਟ ਪ੍ਰੇਰਾ ਵਰਸਸ ਸੈਸ਼ਨ 'ਚ ਪਹਿਲਾਂ ਡਿਸਾਈਡ ਕਰ ਚੁੱਕਾ ਸੀਗਾ। ਹੁਣ ਸਰਕਾਰ ਨੇ ਮੁੱਦਾ ਇਹ ਪਾਲਿਆ ਕਿ ਭਾਈ ਆਪਾਂ ਦੂਜਾ ਨੋਟਿਸ ਭੇਜਿਆ, ਆਪਾਂ ਜਿਹੜਾ ਸਾਡਾ ਡਿਫੈਕਟ ਸੀਗਾ ਉਹਨੂੰ ਆਪਾਂ ਕਿਉਰ ਕਰਤਾ। ਹੁਣ ਮੁੱਦਾ ਸੁਪਰੀਮ ਕੋਰਟ ਮੋਰੇ ਇਹ ਆ ਗਿਆ ਕਿ ਜੇ ਇੱਕ ਨੋਟਿਸ ਡਿਫੈਕਟਿਵ ਸੀਗਾ ਤੇ ਦੂਜਾ ਨੋਟਿਸ ਨੇ ਉਹਨੂੰ ਕਿਉਰ ਕਰਤਾ ਕਿ ਦੋ ਮਿਲਾ ਕੇ ਇੱਕ ਸਹੀ ਨੋਟਿਸ ਬਣ ਸਕਦਾ ਕਿ ਨਹੀਂ ਬਣ ਸਕਦਾ। ਜਿਹੜਾ ਸੁਪਰੀਮ ਕੋਰਟ ਆ ਉਹ ਬਹੁਤ ਬਿਜ਼ੀ ਆ, ਉਹਦੇ ਕੋਲ ਜਿਹੜਾ ਮੁੱਦਾ ਗਿਆ ਉੱਤੇ ਉਹਨੇ ਫੈਸਲਾ ਲੈਣਾ। ਹੁਣ ਤੁਸੀਂ ਕਹੋ ਕਿ ਪਹਿਲਾਂ ਹੀ ਕਿਉਂ ਨਹੀਂ ਉਹਨੇ ਪ੍ਰੇਰਾ ਦੇ ਵਿੱਚ ਫੈਸਲਾ ਕਰਤਾ ਕਿ ਜੇ ਇੱਕ ਹੋਰ ਆ ਜਾਵੇ। ਉਹ ਫੈਸਲਾ ਇਸ ਲਈ ਕੀਤਾ ਗਿਆ ਕਿ ਸੁਪਰੀਮ ਕੋਰਟ ਕੋਲ ਟਾਈਮ ਨਹੀਂ, ਉਹ ਵਕੀਲਾਂ ਤੇ ਡਿਪੈਂਡ ਕਰਦਾ ਕਿ ਕਿਹੜਾ ਮੁੱਦਾ ਸਾਹਮਣੇ ਰੱਖਣਾ। ਜਿਹੜਾ ਮੁੱਦਾ ਸਾਹਮਣੇ ਰੱਖਣਾ ਉਹਨਾਂ ਨੇ ਪਿਨ ਪੁਆਇੰਟ ਉਹੀ ਫੈਸਲਾ ਦੇਣਾ, ਉਹਨਾਂ ਨੇ ਨਾ ਉੱਤੋਂ ਇੱਧਰ ਜਾਣਾ ਨਾ ਉੱਧਰ ਜਾਣਾ। ਸਿੱਧਾ ਉਹਨਾਂ ਨੇ ਫੈਸਲਾ ਦਿੱਤਾ ਸੀਗਾ ਕਿ ਪ੍ਰੇਰਾ ਵਰਸਸ ਸੈਸ਼ਨ 'ਚ ਕਿ ਇੱਕ ਜਿਹੜਾ ਨੋਟਿਸ ਆ ਜੇ ਉੱਤੇ ਡੇਟ ਟਾਈਮ ਨਹੀਂ ਲਿਖਿਆ ਤੇ ਉਹਨੂੰ ਆਪਾਂ ਡਿਫੈਕਟਿਵ ਮੰਨਦੇ ਆ, ਉਹ ਤੁਹਾਡਾ ਸਟਾਪ ਟਾਈਮ ਰੂਲ ਜਿਹੜਾ ਉਹਨੂੰ ਟ੍ਰਿਗਰ ਨਹੀਂ ਕਰਦਾ। ਹੁਣ ਜਿਹੜਾ ਸੁਪਰੀਮ ਕੋਰਟ ਕਹਿੰਦਾ ਕਿ ਆਪਾਂ ਇਹ ਕੇਸ ਤਾਂ ਕਰਕੇ ਸੁਣਨਾ ਕਿ ਹੁਣ ਜਿਹੜਾ ਕੁਐਸਚਨ ਹੈਗਾ ਸਾਡੇ ਮੂਹਰੇ ਉਹ ਇਹ ਆ ਕਿ ਇੱਕ ਨੋਟਿਸ ਡਿਫੈਕਟਿਵ ਤੇ ਦੂਜਾ ਨੋਟਿਸ ਸਹੀ ਜਿਹੜਾ ਉਹਨੂੰ ਕਿਉਰ ਕਰਦਾ, ਕੀ ਉਹ ਸਟਾਪ ਟਾਈਮ ਰੂਲ ਜਿਹੜਾ ਟ੍ਰਿਗਰ ਕਰਦਾ ਕਿ ਨਹੀਂ ਕਰਦਾ। ਸੋ ਇਹ ਕੇਸ ਬਹੁਤ ਜ਼ਿਆਦਾ ਟੈਕਨੀਕਲ ਕੇਸ ਹੈਗਾ, ਤੁਸੀਂ ਸਮਝ ਸਕਦੇ ਆ ਕਿਉਂ, ਕਿਉਂਕਿ ਜੇ ਇਹ ਕੇਸ ਇਹ ਡਿਸਾਈਡ ਕਰ ਦੇਵੇ ਕਿ ਇਹ ਸਟਾਪ ਟਾਈਮ ਕਲੌਕ ਰੁਕ ਜਾਂਦੀ ਆ ਤੇ ਮਿਲੀਅਨਸ ਲੋਕੀ ਜਿਹਨਾਂ ਦੇ ਜਵਾਕ ਜੂਕੂਰੇ ਹੈਗੇ ਆ, ਮਿਲੀਅਨਸ ਆਫ ਲੋਕੀ ਹੱਥ ਤੇ ਹੱਥ ਧਰ ਕੇ ਬੈਠੇ ਰਹੋਗੇ, ਉਹਨਾਂ ਨੂੰ ਕੁਝ ਨਹੀਂ ਹੋਣਾ। ਪਰ ਜੇ ਇਹ ਸੁਪਰੀਮ ਕੋਰਟ ਫੈਸਲਾ ਕਰ ਦੇਵੇ ਕਿ ਨਹੀਂ ਇਹ ਤੁਹਾਡਾ ਨੋਟਿਸ ਡਿਫੈਕਟਿਵ ਆ, ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਹੁੰਦਾ, ਤੇ ਉਹ ਸਾਰੇ ਲੋਕੀ ਜਿਹਨਾਂ ਦੇ ਕੈਂਸਲੇਸ਼ਨ ਲਈ ਐਲੀਜੀਬਲ ਆ, ਜਿਹਨਾਂ ਦੇ ਜਵਾਕ ਇੱਥੇ ਆ, ਉਹ ਹਰੇਕ ਬੰਦਾ ਜਿਹੜਾ ਆਪਣੀ ਪਟੀਸ਼ਨ ਕਰ ਸਕਦਾ। ਤਾਂ ਕਰਕੇ ਇਹ ਜਿਹੜਾ ਕੇਸ ਸੀਗਾ ਹਾਈਲੀ ਟੈਕਨੀਕਲ ਕੇਸ ਸੀਗਾ। ਜਦੋਂ ਇਹ ਕੇਸ ਸ਼ੁਰੂ ਹੋਇਆ ਨੀਸ਼ ਚਾਵੇਜ਼ ਵਰਸਸ ਬਾਰ ਸੀਗਾ, ਕਿਉਂਕਿ ਉਦੋਂ ਅਟਰਨੀ ਜਨਰਲ ਵਿਲੀਅਮ ਬਾਰ ਸੀਗਾ। ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਬਾਅਦ ਟਾਈਮ ਉੱਥੇ ਪਹੁੰਚਿਆ, ਸਰਕਾਰ ਚੇਂਜ ਹੋ ਗਈ ਤੇ ਮੈਰਿਕ ਗਾਰਲੈਂਡ ਜਿਹੜਾ ਸੀਗਾ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਬੰਦਾ ਆ ਗਿਆ। ਸੋ ਇਹ ਜਿਹੜਾ ਕੇਸ ਸੀਗਾ ਨੀਸ਼ ਚਾਵੇਜ਼ ਵਰਸਸ ਗਾਰਲੈਂਡ ਕੇਸ, ਮਤਲਬ ਕਿ ਸਰਕਾਰ ਵੀ ਸ਼ਿਫਟ ਹੋ ਗਈ। ਹੁਣ ਕੀ ਹੈਗਾ ਕਿ ਜਦੋਂ ਸਰਕਾਰਾਂ ਸ਼ਿਫਟ ਹੁੰਦੀਆਂ ਤੇ ਸਰਕਾਰ ਆਪਣੇ ਅਟਰਨੀ ਜਨਰਲ ਲਾਗੂ ਕਰਦੀ ਆ ਤੇ ਉਹਨਾਂ ਦੀ ਆਪਣੀ ਆਰਗੂਮੈਂਟ ਹੁੰਦੀ ਆ ਕਿ ਸਰਕਾਰ ਤੇ ਵੀ ਡਿਪੈਂਡ ਕਰਦਾ ਕਿ ਉਹਨਾਂ ਨੇ ਕਿੰਨੀ ਸਟਰੈਂਥ ਦੇ ਨਾਲ ਕੇਸ ਨੂੰ ਪੁਸ਼ ਕਰਨਾ, ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਮੇਨਟੇਨ ਰੱਖਣਾ ਕਿ ਆਪਣੀ ਪੋਜੀਸ਼ਨ ਗਿਵ ਅਪ ਕਰਨੀ ਹੈ। ਸੋ ਜਦੋਂ ਨੀਸ਼ ਚਾਵੇਜ਼ ਵਾਲਾ ਕੇਸ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਤੇ ਇਹਦਾ ਜਿਹੜਾ ਲਾਇਰ ਸੀਗਾ ਉਹਨੇ ਆਰਗਿਊ ਕੀਤਾ ਕਿ ਜਿਹੜਾ ਨੋਟਿਸ ਟੂ ਅਪੀਅਰ ਹੈਗਾ ਉਹਨੂੰ ਕਾਂਗਰਸ ਨੇ ਜਦੋਂ ਲਾਅ ਪਾਸ ਕੀਤਾ, ਕਾਂਗਰਸ ਦਾ ਇਰਾਦਾ ਇਹ ਸੀਗਾ ਕਿ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ। ਤੇ ਉਹਨੇ ਕਿਹਾ ਕਿ ਕਾਂਗਰਸ ਨੇ ਕੋਈ ਵੀ ਇਦਾਂ ਦਾ ਲਾਅ ਨਹੀਂ ਬਣਾਇਆ, ਪਾਸ ਕੀਤਾ, ਕਿਤੇ ਵੀ ਇਦਾਂ ਦੀ ਲੈਂਗੁਏਜ ਨਹੀਂ ਲਿਖੀ ਕਿ ਜਿੱਥੇ ਇਹ 2 ਸਟੈਪ ਪ੍ਰੋਸੈਸ ਹੋਣਾ ਚਾਹੀਦਾ। ਤੇ ਉਹਨੇ ਇਹ ਕਿਹਾ ਕਿ ਇਹ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ, ਅ ਨੋਟਿਸ ਟੂ ਅਪੀਅਰ। ਅ ਦਾ ਮਤਲਬ ਹੈਗਾ ਕਿ ਇੱਕ। ਤੇ ਉਹਨੇ ਇਹ ਆਰਗਿਊ ਕੀਤਾ ਕਿ ਕਾਂਗਰਸ ਨੇ ਜੇ ਇਹ ਇਦਾਂ ਦੀ ਕੋਈ ਲੀਨੀਅੰਸੀ ਵਰਤੀ ਹੁੰਦੀ ਤਾਂ ਉਹਨਾਂ ਨੇ ਵਰਡ ਜਿਹੜਾ ਸੀਗਾ ਅ ਨਹੀਂ ਯੂਜ਼ ਕਰਨਾ ਸੀਗਾ, ਉਹਨਾਂ ਨੇ ਸਿਰਫ ਨੋਟਿਸ ਟੂ ਅਪੀਅਰ ਕਰਨਾ ਸੀਗਾ, ਪਰ ਉਹਨਾਂ ਨੇ ਅ ਲਗਾਇਆ ਹੈਗਾ ਨੋਟਿਸ ਟੂ ਅਪੀਅਰ ਦੇ। ਇਹ ਨੋਟਿਸ ਟੂ ਅਪੀਅਰ। ਹੁਣ ਸਾਰੀ ਗੱਲ ਡਿਸਕਸ਼ਨ ਹੋਣੀ ਹੈ ਕਿ ਜਿਹੜਾ ਅ ਨੋਟਿਸ ਟੂ ਅਪੀਅਰ ਹੈਗਾ ਉਹਦਾ ਕੀ ਮਤਲਬ ਨਿਕਲਦਾ। ਹੁਣ ਇੱਕ ਵਰਡ ਦੇ ਉੱਤੇ ਮਿਲੀਅਨ ਆਫ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਟਿਕੀ ਹੋਈ ਹੈ। ਇੰਨੀ ਬਰੀਕੀ 'ਚ ਜਾਂਦੇ ਆ ਵੀ ਕਿੱਦਾਂ ਇੰਟਰਪ੍ਰੀਟ ਹੋਊਗਾ ਇਹ। ਹਾਂਜੀ,
ਤੇ ਹੋਲਸੇਲ ਵਾਲੀ ਆਰਗੂਮੈਂਟ ਤੇ ਚੱਲਦੀ ਕੋਈ ਨਹੀਂ ਨਾ ਉੱਥੇ। ਤੇ ਜਸਟਿਸ ਡਿਪਾਰਟਮੈਂਟ ਦਾ ਜਿਹੜਾ ਸੀਗਾ ਲਾਇਰ, ਉਹਨੇ ਆਰਗੂ ਕੀਤਾ ਕਿ ਰਿਟਨ ਨੋਟਿਸ ਜਿਹੜਾ ਹੈਗਾ ਉਹ ਇੱਕ ਤੋਂ ਜ਼ਿਆਦਾ ਜਿਹੜੇ ਡਾਕੂਮੈਂਟ ਉਹ ਹੋ ਸਕਦੇ ਆ। ਜਿਹੜਾ ਚੀਫ ਜਸਟਿਸ ਰੋਬਰਟ ਸੀਗੇ, ਉਹਨਾਂ ਨੇ ਕਾਫੀ ਇਦਾਂ ਨਹੀਂ ਕਿ ਉਹਨਾਂ ਨੇ ਸਿੱਧੇ ਡਿਫੈਂਡੈਂਟ ਨੂੰ ਪੁਸ਼ ਕਰਤਾ, ਦੋਨੋਂ ਸਾਈਡਾਂ ਦੀ ਬਹੁਤ ਤਗੜੀ ਆਰਗੂਮੈਂਟ ਜਿਹੜੀਆਂ ਚੱਲੀਆਂ। ਤੇ ਉਹਨਾਂ ਨੇ ਜਿਹੜਾ ਚੀਫ ਜਸਟਿਸ ਰੋਬਰਟ ਸੀਗੇ, ਉਹਨੇ ਜਿਹੜਾ ਡਿਫੈਂਡੈਂਟ ਸੀਗੇ ਉਹਨੂੰ ਪੁੱਛਿਆ ਕਿ ਜਿਹੜੇ ਕੀ ਤੁਹਾਡੀ ਪੋਜੀਸ਼ਨ ਹੈ ਕਿ ਜੇ ਇੱਕੋ ਇਨਵੈਲਪ ਦੇ ਵਿੱਚ ਦੋ ਡਾਕੂਮੈਂਟ ਆ ਜਾਂਦੇ ਆ, ਕਿ ਇੱਕੋ ਚਿੱਠੀ ਦੇ ਵਿੱਚ ਆਉਂਦੇ ਆ, ਫਿਰ ਉਹਨਾਂ ਨੂੰ ਆਪਾਂ ਕੀ ਮੰਨਣਾ, ਕਿ ਫਿਰ ਉਹਨਾਂ ਨੂੰ ਆਪਾਂ ਅਨੋਟਿਸ ਕਰਾਂਗੇ ਕਿ ਫਿਰ ਉਹਨਾਂ ਨੂੰ ਅਲੱਗ-ਅਲੱਗ ਕਿ ਦੋ ਪੇਜ ਅਲੱਗ-ਅਲੱਗ ਹੋ ਸਕਦੇ ਆ। ਫਿਰ ਉਹਨਾਂ ਨੇ ਇਹ ਵੀ ਡਿਸਕਸ਼ਨ ਕੀਤੀ ਕਿ ਜੇ ਸੇਮ ਦਿਨ ਤੁਹਾਨੂੰ ਦੋ ਚਿੱਠੀਆਂ ਅਲੱਗ-ਅਲੱਗ ਆ ਜਾਂਦੀਆਂ, ਇੱਕ ਡਿਫੈਕਟਿਵ ਹੈ ਇੱਕ ਸਹੀ ਆ, ਫਿਰ ਆਪਾਂ ਕੀ ਫੈਸਲਾ ਦੇਣਾ, ਦੱਸੋ। ਹਰ ਪ੍ਰੋਬੇਬਿਲਿਟੀ ਉਹਨਾਂ ਨੇ ਡਿਸਕਸ ਕੀਤੀ। ਹੁਣ ਮੁੱਦੇ, ਕਿਉਂਕਿ ਮੁੱਦੇ ਬਣ ਗਏ, ਹੁਣ ਕੀ ਹੈ ਕਿ ਜੇ ਨਹੀਂ ਕਰੂਗੇ ਤਾਂ ਫਿਰ ਵਕੀਲ ਆਪਣਾ ਕਰੂਗਾ ਰਾਈਟ ਕਿ ਅੱਛਾ ਇਦਾਂ ਸੀਗਾ, ਇਦਾਂ ਨਹੀਂ ਇਦਾਂ ਸੀਗਾ। ਸੋ ਇਹਨੂੰ ਕਹਿੰਦੇ ਲੀਗਲ ਆਰਗੂਮੈਂਟ। ਤੇ ਸੋ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਜੇ ਤਾਂ ਦੋ ਭਾਈ ਅਲੱਗ-ਅਲੱਗ ਚਿੱਠੀਆਂ 'ਚ ਆ ਗਏ ਸੇਮ ਡੇ, ਉਹ ਇਨਐਡਮਿਸਿਬਲ ਆ। ਤੇ ਉਹ ਕਹਿੰਦਾ ਕਿ ਜੇ ਹੁਣ ਸਿੰਗਲ ਡਾਕੂਮੈਂਟ ਦੇ ਵਿੱਚ ਇੱਕੋ ਇਨਵੈਲਪ ਦੇ ਵਿੱਚ ਦੋ ਆਉਂਦੇ ਆ, ਉਹਨੂੰ ਆਪਾਂ ਫਿਰ ਵੀ ਮੰਨ ਸਕਦੇ ਹਾਂ, ਉਹਨੂੰ ਆਪਾਂ ਸਿੰਗਲ ਡਾਕੂਮੈਂਟ ਮੰਨ ਸਕਦੇ ਆ। ਜਿਹੜਾ ਵਰਡ ਹੈਗਾ ਉਹਦੀ ਇੰਟਰਪ੍ਰੀਟੇਸ਼ਨ ਕੀ ਹੋਣੀ ਚਾਹੀਦੀ ਹੈ। ਤੇ ਜਿਹੜਾ ਇਹਦਾ ਰਿਸਪੋਂਡੈਂਟ ਦਾ ਨੀਸ਼ ਚਾਵੇਜ਼ ਦਾ ਵਕੀਲ ਸੀਗਾ, ਉਹਨੇ ਸਿੱਧੇ ਕਿਹਾ ਕਿ ਭਾਈ ਜਿਹੜਾ ਕਾਂਗਰਸ ਸੀਗੀ, ਕਾਂਗਰਸ ਦਾ ਇਰਾਦਾ ਇਹ ਸੀਗਾ ਕਿ ਜਿਹੜੇ ਇਮੀਗ੍ਰੈਂਟ ਹੈਗੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਉਹਨਾਂ ਨੂੰ ਤੁਸੀਂ ਇੱਕੋ ਡਾਕੂਮੈਂਟ ਦੇ ਵਿੱਚ ਇੱਕੋ ਪੇਜ ਦੇ ਉੱਤੇ ਸਾਰਾ ਕੁਝ ਦੱਸੋ ਜਿਹੜਾ ਦੱਸਣਾ, ਤਾਂ ਕਿ ਉਹਨਾਂ ਨੂੰ ਕੋਈ ਕਨਫਿਊਜ਼ਨ ਨਾ ਹੋਵੇ। ਹੁਣ ਜਿਹੜਾ ਜਸਟਿਸ ਘੋਸ਼ ਸੀਗੇ, ਉਹਨਾਂ ਨੇ ਕਿਹਾ ਸਰਕਾਰ ਨੂੰ ਦਬਕਾ ਵੀ ਮਾਰਿਆ ਕਿ ਭਾਈ ਜਿਹੜਾ ਆਪਾਂ ਪ੍ਰੇਰਾ ਦੇ ਵਿੱਚ ਤੁਹਾਨੂੰ ਹਿੰਟ ਦੇ ਦਿੱਤਾ ਸੀਗਾ ਆਲਰੇਡੀ, ਕਿਉਂਕਿ ਪ੍ਰੇਰਾ ਦੇ ਵਿੱਚ ਸਿਰਫ ਇੱਕੋ ਨੋਟਿਸ ਸੀਗਾ, ਦੋ ਨਹੀਂ ਸੀਗੇ। ਤੇ ਆਪਾਂ ਕਿਹਾ ਕਿ ਜੇ ਇਹਦੇ ਵਿੱਚ ਡੇਟ ਟਾਈਮ ਨਹੀਂ ਲਿਖਿਆ ਤੇ ਇਹ ਡਿਫੈਕਟਿਵ ਆ। ਉਹ ਕਹਿੰਦੇ ਕਿ ਆਪਾਂ ਤੁਹਾਨੂੰ ਹਿੰਟ ਵੀ ਦਿੱਤਾ ਕਿ ਭਾਈ ਪ੍ਰੇਰਾ ਦੇ ਵਿੱਚ ਇਦਾਂ ਤੁਸੀਂ ਫਿਰ ਵੀ ਆਪਣਾ ਜਿਹੜਾ ਮਹਿਕਮਾ ਸੀਗਾ ਉਹਨੂੰ ਸੁਧਾਰਿਆ ਨਹੀਂ, ਤੇ ਫਿਰ ਤੁਸੀਂ ਇਦਾਂ ਦੇ ਕੰਮ ਕਰਦੇ ਰਹੇ ਕਿ ਇੱਕ ਤੋਂ ਵੱਧ ਨੋਟਿਸ ਦੇ ਦਿੱਤਾ, ਤੇ ਤੁਸੀਂ ਇਹਨੂੰ ਸੁਧਾਰ ਕੇ ਕਿਉਂ ਨਹੀਂ ਆਏ, ਆਪਾਂ ਤੁਹਾਨੂੰ ਆਲਰੇਡੀ ਹਿੰਟ ਜਿਹੜੇ ਦੇ ਚੁੱਕੇ ਸੀਗੇ। ਹੁਣ ਜਿਹੜੇ ਜਸਟਿਸ ਘੋਸ਼ ਸੀਗੇ, ਉਹਨਾਂ ਨੇ ਫਿਰ ਆਹੀ ਜਿਹੜਾ ਨੀਸ਼ ਚਾਵੇਜ਼ ਸੀਗਾ, ਇਹਨਾਂ ਤੋਂ ਪੁੱਛਿਆ ਕਿ ਆਪਾਂ ਜਿਹੜਾ ਇਮੀਗ੍ਰੇਸ਼ਨ ਅਥਾਰਟੀ ਹੈਗੇ ਆ, ਆਪਾਂ ਇਹਨਾਂ ਦੀ ਗੱਲ ਕਿਉਂ ਨਹੀਂ ਆਪਾਂ ਇਹਨਾਂ ਦੀ ਗੱਲ ਮੰਨਣੀ। ਤੇ ਜਦੋਂ ਸਾਰੀਆਂ ਆਰਗੂਮੈਂਟਸ ਵਗੈਰਾ ਹੋਈਆਂ, ਤੇ ਆਰਗੂਮੈਂਟਸ ਦੇ ਵਿੱਚ ਇਹਦਾ ਹੁਣ ਕੀ ਸੀਗਾ ਕਿ ਐਂਥਨੀ ਕੈਨੇਡੀ ਜਿਹੜੇ ਰਿਟਾਇਰਡ ਜੱਜ ਸੀਗੇ, ਇਹ ਮੈਜੋਰਟੀ ਓਪੀਨੀਅਨ ਉਹਨਾਂ ਨੇ ਦਿੱਤਾ। ਨੀਲ ਗੌਸ਼ ਤੇ ਬ੍ਰੈਟ ਕੈਵਨਾ, ਇਹ ਜਿਹੜੇ ਹੁਣ ਦੇਖਣ ਵਾਲੀ ਗੱਲ ਸੀਗੀ ਕਿ ਇਹ ਜਿਹੜੇ ਨੀਲ ਗੌਸ਼ ਤੇ ਬ੍ਰੈਟ ਕੈਵਨਾ ਹੈਗੇ, ਇਹਨਾਂ ਨੇ ਕਿਸੇ ਟਾਈਮ ਤੇ ਐਂਥਨੀ ਕੈਨੇਡੀ, ਇਹ ਤਿੰਨੋਂ ਜਣੇ ਇੱਕੋ ਲਾਅ ਸਕੂਲ 'ਚ ਗਏ ਸੀਗੇ ਅਲੱਗ-ਅਲੱਗ ਟਾਈਮ ਤੇ, ਮਤਲਬ ਕਿ ਇਹਨਾਂ ਦਾ ਲਾਅ ਸਕੂਲ ਇੱਕੋ ਸੀਗਾ। ਠੀਕ ਹੈ। ਆਮ ਬੰਦੇ ਲਈ ਕੋਈ ਇਦਾਂ ਦੀ ਗੱਲ ਨਹੀਂ, ਪਰ ਇਦਾਂ ਵਾ ਕਿ ਹੁਣ ਜਿਹੜਾ ਬੰਦਾ ਕਹਿੰਦਾ ਤੂੰ ਵੀ ਪੰਜਾਬ ਯੂਨੀਵਰਸਿਟੀ ਗਿਆ, ਮੈਂ ਵੀ ਪੰਜਾਬ ਯੂਨੀਵਰਸਿਟੀ ਗਿਆ, ਇੱਕ ਨਾ ਇੱਕ ਬੌਂਡ ਕਿਸੇ ਨਾ ਕਿਸੇ ਕਿਸਮ ਦਾ ਤੁਹਾਡੇ ਵਿੱਚ ਹੁੰਦਾ ਕਿ ਜੇ ਤੁਸੀਂ ਕਿਹੜੇ ਯੂਨੀਵਰਸਿਟੀ 'ਚ ਪੜ੍ਹੇ ਆ, ਕਾਲਜ 'ਚ ਪੜ੍ਹੇ ਆ। ਤੇ ਹੁਣ ਜਦੋਂ ਉਹ ਕਾਲਜ 'ਚੋਂ ਪੜ੍ਹੇ, ਨੀਲ ਗੌਸ਼ ਤੇ ਬ੍ਰੈਟ ਕੈਵਨਾ ਨੇ ਜਿਹੜੇ ਜਸਟਿਸ ਕੈਨੇਡੀ ਸੀਗੇ, ਉਹਨਾਂ ਲਈ ਕਲਰਕ ਵੀ ਕੀਤਾ ਸੀਗਾ, ਮਤਲਬ ਕਿ ਉਹਨਾਂ ਦੇ ਥੱਲੇ ਉਸੇ ਲਾਅ ਸਕੂਲ ਦੇ ਵਿੱਚ ਗਏ ਆ, ਤੇ ਉਸੇ ਜਿਹੜਾ ਜੱਜ ਸੀਗੇ, ਜੱਜ ਕੈਨੇਡੀ ਦੇ ਥੱਲੇ ਇਹਨਾਂ ਨੇ ਆਪਣੀ ਜਿਹੜੀ ਕਲਰਕਸ਼ਿਪ ਵੀ ਜਿਹੜੀ ਲਾਅ ਦੀ ਕੀਤੀ ਸੀਗੀ। ਸੋ ਇਹਦੇ ਹੁਣ ਗੱਲ ਸਾਰੀ ਉਹ ਆ ਗਈ ਕਿ ਜਿਹੜਾ ਵਰਡ ਹੈਗਾ ਇਹਨੂੰ ਕਿੱਦਾਂ ਇੰਟਰਪ੍ਰੈਟ ਕਰਨਾ। ਹੁਣ ਸਾਈਕੋਲੋਜੀਕਲ ਲੈਵਲ ਤੇ ਕੀ ਸੀਗਾ ਕਿ ਤੁਸੀਂ ਇੱਕੋ ਲਾਅ ਸਕੂਲ, ਇੱਕੋ ਤੁਹਾਡਾ ਮਾਹੌਲ ਆ, ਇੱਕੋ ਜੱਜ ਦੇ ਥੱਲੇ ਤੁਸੀਂ ਇੰਟਰਨ ਕੀਤਾ, ਸੋ ਇਦਾਂ ਵੀ ਹੋ ਸਕਦਾ ਕਿ ਤੁਹਾਡੀ ਜਿਹੜੀ ਟ੍ਰੇਨਿੰਗ ਆ ਉਹ ਕਾਫੀ ਇੱਕੋ ਵਰਗੀ ਹੋਈ ਹੋਵੇ, ਹਨਾ, ਇੱਕੋ ਤਰ੍ਹਾਂ ਦੀ ਸੋਚ ਹੋਵੇ। ਜੱਜ ਵਾਲੇ ਲੈਵਲ ਤੇ ਵੀ ਦੇਖੋ ਤੁਸੀਂ ਕਿੰਨੇ ਸਾਈਕੋਲੋਜੀਕਲ ਲੈਵਲ ਤੇ ਉਹ ਜਾਂਦੇ ਆ, ਤੇ ਲੋਕੀ ਕਹਿੰਦੇ ਕਿ ਯਾਰ ਇਹ ਇਕੱਠੇ ਇਹਨਾਂ ਨੇ ਕਲਰਕ ਕੀਤਾ ਸੀਗਾ, ਇੱਕੋ ਲਾਅ ਸਕੂਲ ਗਏ ਆ, ਤਾਂ ਕਰਕੇ ਨਾ ਇਹ ਬੈੱਡ ਫੈਲੋ ਹੈਗੇ, ਕਿ ਮਤਲਬ ਇਹ ਇਕੱਠੇ ਇੱਕੋ ਚੱਡੀ ਵੱਡੂ ਯਾਰ, ਜਿੱਦਾਂ ਕਹਿੰਦੇ ਇੰਡੀਆ 'ਚ ਕਹਾਵਤ ਆ ਕਿ ਉਹ ਆ, ਤੇ ਸੀਗੇ ਇਹ। ਤੇ ਇਹਨਾਂ ਦੇ ਨਾਲ ਜਿਹੜੇ ਹੁਣ ਕੰਜ਼ਰਵੇਟਿਵ ਜੱਜ ਸੀਗੇ, ਜਸਟਿਸ ਘੋਸ਼, ਜਸਟਿਸ ਥਾਮਸ ਤੇ ਬ੍ਰੈਟ ਕੈਵਨਾ, ਇਹਨਾਂ ਨੇ ਫੈਸਲਾ ਦਿੱਤਾ ਫੇਵਰ 'ਚ। ਤੇ ਲਿਬਰਲ ਜੱਜ ਜਿਹੜੇ ਸੀਗੇ, ਜਸਟਿਸ ਬ੍ਰਾਇਰ, ਸੋਟੋਮੇਅਰ, ਕੇਗਨ, ਇਹਨਾਂ ਨੇ ਤਾਂ ਚਲੋ ਦੇਣਾ ਹੀ ਸੀਗਾ, ਰਾਈਟ, ਲਿਬਰਲ ਤੋਂ ਐਕਸਪੈਕਟੇਸ਼ਨ ਹੁੰਦੀ ਹੈ। ਸੋ ਇਹ 6 ਜੱਜ ਜਿਹੜੇ ਸੀਗੇ, 3 ਕੰਜ਼ਰਵੇਟਿਵ, 3 ਲਿਬਰਲ, ਇਹ ਤਿੰਨੋਂ ਰਲ ਗਏ। ਤੇ ਜਿਹੜੇ ਕ੍ਰਿਟਿਸਿਜ਼ਮ ਇਹਨਾਂ ਦਾ ਉਹਨਾਂ ਨੇ ਕੀਤਾ, ਯਾਰ ਇਹਨਾਂ ਨੇ ਇਹ ਲਾਅ ਸਕੂਲ ਇਕੱਠੇ ਗਏ ਸੀ, ਇਹਨਾਂ ਦੀ ਸੋਚ ਇੱਕ ਵਰਗੀ ਸੀਗੀ, ਤਾਂ ਕਰਕੇ ਇਹਨਾਂ ਨੇ ਇਮੀਗ੍ਰੈਂਟ ਦੇ ਫੇਵਰ 'ਚ ਜਿਹੜਾ ਸੀਗਾ ਫੈਸਲਾ ਦਿੱਤਾ। ਸੋ ਇਹ ਦੁਨੀਆ ਦਾ ਸ਼ਾਰਟੈਸਟ ਵਰਡ ਹੈਗਾ, ਇਹਦੇ ਉੱਤੇ ਉਹਨਾਂ ਨੇ ਉਹ ਕੀਤਾ। ਉਹ ਕਹਿੰਦੇ ਉਹਨਾਂ ਦਾ ਫੈਸਲਾ ਇਹ ਆਇਆ ਕਿ ਜਿਹੜਾ ਸਟਾਪ ਟਾਈਮ ਟ੍ਰਿਗਰ, ਜੇ ਸਟਾਪ ਟਾਈਮ ਰੂਲ ਹੈਗਾ, ਉਹਨੂੰ ਟ੍ਰਿਗਰ ਕਰਨ ਲਈ ਗਵਰਨਮੈਂਟ ਨੂੰ ਜਿਹੜਾ ਹੈਗਾ ਇੱਕ ਨੋਟਿਸ ਭੇਜਣਾ ਪੈਣਾ, ਕਿਉਂਕਿ ਕਾਂਗਰਸ ਨੇ ਇੱਕੋ ਨੋਟਿਸ ਦੀ ਗੱਲ ਕੀਤੀ ਸੀਗੀ। ਉਹ ਕਹਿੰਦੇ ਕਿ 1996 ਤੋਂ ਪਹਿਲਾਂ ਤੇ 1996 ਤੋਂ ਬਾਅਦ ਜਿਹੜਾ
ਆਰਡੀਨਰੀ ਰੀਡਰ ਹੈਗਾ, ਸਧਾਰਨ ਵਿਅਕਤੀ ਹੈਗਾ, ਉਹ ਜੇ ਇਹਨੂੰ ਪੜ੍ਹਦਾ ਅਨੋਟਿਸ ਤੇ ਸਧਾਰਨ ਵਿਅਕਤੀ ਇਹਨੂੰ ਇਸੇ ਤਰੀਕੇ ਨਾਲ ਪੜੂਗਾ ਕਿ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ, ਨਾ ਕਿ ਮਲਟੀਪਲ ਡਾਕੂਮੈਂਟ ਹੋਣੇ ਚਾਹੀਦੇ ਆ। ਜਿਹੜਾ ਨੋਟਿਸ ਆਇਆ ਉਹਦੇ 'ਚ ਤਰੀਕ, ਜਗ੍ਹਾ ਸਭ ਕੁਝ ਮਿਥ ਕੇ ਆਇਆ ਹੋਣਾ ਚਾਹੀਦਾ, ਅਦਰਵਾਈਜ਼ ਉਹ ਨੋਟਿਸ ਫਿਰ ਨਹੀਂ ਤਾਂ ਨਹੀਂ ਮੰਨਿਆ ਜਾਊਗਾ ਬੇਸਿਕਲੀ। ਉਹਨਾਂ ਨੇ ਕਿਹਾ ਕਿ ਜੇ ਬੰਦਾ ਗੱਡੀ ਖਰੀਦਣ ਜਾਵੇ ਕਿ ਬਾਏ ਅ ਕਾਰ, ਉਹਦਾ ਮਤਲਬ ਇਹ ਹੈ ਕਿ ਗੱਡੀ ਪੂਰੀ ਦੀ ਪੂਰੀ ਉਹਨੂੰ ਸਾਬਤੀ ਉਸੇ ਵੇਲੇ ਮਿਲਣੀ ਚਾਹੀਦੀ ਹੈ। ਇਹ ਨਹੀਂ ਕਿ ਅੱਜ ਉਹਨੂੰ ਚੈਸੀ ਦੇ ਦੇਣੀ, ਅਗਲੇ ਦਿਨ ਨੂੰ, ਅਗਲੇ ਹਫ਼ਤੇ ਨੂੰ ਇੰਜਨ ਦੇ ਦੇਣਾ, ਉਸ ਤੋਂ ਬਾਅਦ ਉਹਨੂੰ ਚੱਕੇ ਦੇ ਦੇਣੇ। ਉਹ ਕਹਿੰਦਾ ਕਿ ਅ ਦਾ ਮਤਲਬ ਇੱਕ ਸਧਾਰਨ ਵਿਅਕਤੀ ਦੇ ਲਈ ਇਹ ਹੈਗਾ, ਅ ਦਾ ਮਤਲਬ ਹੈਗਾ ਇੱਕ। ਤੇ ਜਿਹੜੀ ਸਰਕਾਰ ਸੀਗੀ ਉਹਨੇ ਆਰਗੂ ਕੀਤਾ ਕਿ ਜਿਹੜਾ ਨੋਟਿਸ ਹੈਗਾ ਉਹਨੂੰ ਤੁਸੀਂ ਕਾਊਂਟੇਬਲ ਆਬਜੈਕਟ ਨਾ ਕਰੋ, ਉਹ ਨਾਨ ਕਾਊਂਟੇਬਲ ਐਬਸਟ੍ਰੈਕਟ ਆਬਜੈਕਟ ਹੈਗੀ ਹੈ। ਸੋ ਸਰਕਾਰ ਨੇ ਆਰਗੂ ਕੀਤਾ ਕਿ ਇਹ ਗੱਡੀ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਹੈ, ਨੋਟਿਸ ਹੈਗਾ। ਨੋਟਿਸ ਦਾ ਮਤਲਬ ਕਿ ਇਹ ਕੋਈ ਇਦਾਂ ਨਹੀਂ ਕਿ ਕੋਈ ਪੈਨ ਲੈ ਲਿਆ, ਕੋਈ ਫੋਨ ਲੈ ਲਿਆ। ਨੋਟਿਸ ਦਾ ਮਤਲਬ ਹੈਗਾ ਕਿ ਇੱਕ ਮੈਸੇਜ ਦੇਣਾ ਬੰਦੇ ਨੂੰ, ਤਾਂ ਤੁਹਾਨੂੰ ਜਿਹੜਾ ਵਰਡ ਆ ਹੈਗਾ ਇਹਦੇ ਚੱਕਰਾਂ 'ਚ ਪੈਣਾ ਨਹੀਂ ਚਾਹੀਦਾ, ਕਿਉਂਕਿ ਇਹ ਕੋਈ ਆਬਜੈਕਟ ਨਹੀਂ ਹੈਗੀ। ਸੋ ਸੁਪਰੀਮ ਕੋਰਟ ਨੇ ਪੁਸ਼ ਬੈਕ ਕੀਤਾ ਕਿ ਤੁਸੀਂ ਬਹੁਤ ਸਿਆਣੇ ਬੰਦੇ ਆ, ਜਦੋਂ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਬੰਦਾ ਫਾਈਲ ਕਰਦਾ, ਜੇ ਸਿਗਨੇਚਰ ਉਹ ਗਲਤ ਕਰ ਦੇਵੇ ਤੇ ਬਾਅਦ 'ਚ ਉਹ ਕੱਲਾ ਸਿਗਨੇਚਰ ਪੇਜ ਤੁਹਾਨੂੰ ਭੇਜ ਦੇਵੇ, ਤੇ ਤੁਸੀਂ ਉਹਨੂੰ ਇਹ ਕਹਿ ਕੇ ਰਿਜੈਕਟ ਕਰ ਦਿੰਦੇ ਆ ਕਿ ਭਾਈ ਤੇਰੇ ਜਿਹੜੀ ਤੂੰ ਐਪਲੀਕੇਸ਼ਨ ਭੇਜੀ ਆ ਉਹਦੇ ਵਿੱਚ ਤੂੰ ਸਹੀ ਨਹੀਂ ਭੇਜਿਆ। ਜੇ ਤੁਹਾਨੂੰ ਬੰਦਾ ਚੈੱਕ ਨਾ ਲਾ ਕੇ ਦੇਵੇ, ਤੁਸੀਂ ਉਹਦੀ ਪਟੀਸ਼ਨ ਰਿਜੈਕਟ ਕਰ ਦਿੰਦੇ ਆ। ਜੇ ਬੰਦਾ ਤੁਹਾਨੂੰ ਬਾਅਦ 'ਚ ਚੈੱਕ ਭੇਜੇ, ਤੁਸੀਂ ਕਿ ਨਹੀਂ ਚੈੱਕ ਲੱਗ ਆਇਆ, ਉਹ ਲੱਗ ਆਇਆ। ਸੋ ਕਹਿੰਦਾ ਕਿ ਤੁਸੀਂ ਪਹਿਲਾਂ ਆਪਣਾ ਮਨ ਬਣਾ ਲਓ, ਜਾਂ ਤਾਂ ਤੁਸੀਂ ਸਾਰੇ ਲੋਕਾਂ ਨੂੰ, ਜੇ ਉਹਨਾਂ ਨੂੰ ਵੀ ਮੌਕਾ ਦਿਓ ਇਮੀਗ੍ਰੈਂਟਸ ਨੂੰ, ਕਿ ਉਹ ਵੀ ਆਪਣੇ ਜਿਹੜੇ ਡਿਫੈਕਟ ਆ ਉਹ ਠੀਕ ਕਰ ਸਕਦੇ, ਤੀਜੀ ਵਾਰ ਚੌਥੀ ਵਾਰ ਸੁਧਾਰ ਸਕਦੇ ਆ। ਸੋ ਕਹਿੰਦੇ ਕਿ ਆਪਾਂ ਤੁਹਾਨੂੰ ਇਦਾਂ ਦੀ ਲਿਬਰਟੀ ਨਹੀਂ ਦੇ ਸਕਦੇ ਕਿ ਜਦੋਂ ਤੁਹਾਡੇ ਆਪਣੇ ਤੇ ਆਈ ਤੇ ਤੁਸੀਂ ਸਾਨੂੰ ਕਹੋ ਕਿ ਸਰਕਾਰ ਬਹੁਤ ਬਿਜ਼ੀ ਆ, ਸਾਨੂੰ ਇੱਕ ਤੋਂ ਵੱਧ ਮੌਕੇ ਦਿਓ ਆਪਣੇ ਜਿਹੜੇ ਡਿਫੈਕਟ ਆ ਉਹ ਕਰੈਕਟ ਕਰਨ ਲਈ। ਤੇ ਇਹ ਜਿਹੜਾ ਫੈਸਲਾ ਸੀਗਾ, ਇਹ ਕੰਜ਼ਰਵੇਟਿਵ ਸੁਪਰੀਮ ਕੋਰਟ ਨੇ ਇਮੀਗ੍ਰੈਂਟਸ ਦੇ ਫੇਵਰ 'ਚ ਕੀਤਾ। ਬਹੁਤ ਬੌਮਸ਼ੈਲ ਇਹ ਡਿਸੀਜਨ ਸੀਗਾ। ਇਹਦੇ ਨਾਲ ਮਿਲੀਅਨਸ ਆਫ ਲੋਕੀ ਜਿਹੜੇ ਸੀਗੇ, ਉਹਨਾਂ ਦੇ ਕੇਸ ਜਿਹੜੇ ਸੀਗੇ ਮੋਸ਼ਨ ਟੂ ਰੀਓਪਨ, ਸਾਰਾ ਕੁਝ ਸੀਗਾ ਖੁੱਲ ਗਿਆ। ਤੇ ਕਾਫੀ ਲੋਕਾਂ ਨੇ ਜਿਹੜੇ ਸੀਗੇ ਆਪਣੀ ਡੀਪੋਰਟੇਸ਼ਨ ਆਰਡਰ ਕੈਂਸਲ ਕਰਾ ਕੇ ਜਿਹੜਾ 10 ਸਾਲ ਵਾਲਾ ਰੂਲ ਸੀਗਾ ਉਹਦੇ ਬੇਸ ਤੇ ਗ੍ਰੀਨ ਕਾਰਡ ਲੈ ਲਏ। ਹੁਣ ਜਦੋਂ ਇਹ ਗ੍ਰੀਨ ਕਾਰਡ ਮਿਲਦੇ ਸੀਗੇ, ਸੜਕ ਤੇ ਬੈਠਾ ਪੈਰਾਲੀਗਲ ਕਵੇ ਯਾਰ ਬਾਕੀ ਪੈਸੇ ਬਣਾਉਂਦੇ ਆ, ਮੈਂ ਕਿਉਂ ਪਿੱਛੇ ਰਹਿ ਜਾਵਾਂ। ਉਹਨੇ ਕਿਹਾ ਕਿ ਯਾਰ ਜਿਹੜਾ ਬੰਦਾ 10 ਸਾਲ ਤੋਂ ਰਹਿ ਗਿਆ, ਤੁਹਾਨੂੰ ਗ੍ਰੀਨ ਕਾਰਡ ਮਿਲ ਜਾਣੇ ਆ। ਸੋ ਇਹਦੇ ਚ ਲੁੱਟ ਖੋਹ ਵੀ ਬਹੁਤ ਹੋਈ ਆ ਕਿ 10 ਸਾਲ ਵਾਲਿਆਂ ਨੇ ਸਿੱਧੇ ਕੇਸ ਲਾਏ ਹੋਏ ਆ, ਤੇ ਇਦਾਂ ਵੀ ਲੋਕਾਂ ਨੇ ਜਿਹੜੇ ਸੀਗੇ। ਤੇ ਲੋਕੀ ਵੀ ਇਦਾਂ ਕਿ ਜਦੋਂ ਉਹਨੇ ਵਕੀਲ ਕੋਲ ਜਾਣਾ, ਵਕੀਲ ਨੇ ਕਹਿ ਦੇਣਾ ਕਿ ਯਾਰ ਤੇਰਾ ਐਂਟੀ ਹੈ ਡਿਫੈਕਟ ਹੈ। ਹੁਣ ਇੰਨੀ ਜਿਹੜੀ ਡਿਸਕਸ਼ਨ ਆਪਾਂ ਕੀਤੀ ਹੈ ਸਾਰੀ ਅੱਜ, ਇੰਨਾ ਕਿੱਥੇ ਕੌਣ ਸਮਝਾਊਗਾ ਤੇ ਕਿਹਨੂੰ ਸਮਝ ਆਊਗੀ, ਰਾਈਟ। ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਆਪਣੇ ਲੋਕੀ ਵੀ, ਉਹ ਵੀ ਸੁਣ ਕੇ ਰਾਜੀ ਨਹੀਂ ਕਿ ਨਹੀਂ ਭਾਈ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ। ਉਹ ਕਹਿੰਦੇ ਕਿ ਨਹੀਂ ਯਾਰ, ਇਹ ਵਕੀਲ ਮੈਨੂੰ ਮਾੜੀ ਗੱਲ ਦੱਸਦਾ, ਪਤਾ ਨਹੀਂ ਕੀ ਟੈਕਨੀਕਲ ਦੱਸੀ ਜਾਂਦਾ ਵਾ। ਜਿਹੜਾ ਸੜਕ ਤੇ ਬੈਠਾ ਪੈਰਾਲੀਗਲ ਆ, ਉਹ ਕਹਿੰਦਾ ਤੇਰਾ ਹੋ ਜਾਣਾ 10 ਸਾਲ ਵਾਲਾ, ਕੋਈ ਨਵਾਂ ਰੂਲ ਆਇਆ। ਤੇ ਉਹ ਆ ਜਿਹੜੇ ਫੈਸਲੇ ਇਹਨੂੰ 5-5 6-6 ਸਾਲ ਹੋ ਗਏ। ਤੇ ਅੱਜ ਦੀ ਡੇਟ ਦੇ ਵਿੱਚ ਵੀ ਜਦੋਂ ਫੋਨ ਕੰਸਲਟੇਸ਼ਨ ਸਾਡੇ ਕੋਲ ਲੋਕੀ ਆਉਂਦੇ ਆ, ਉਹਨਾਂ ਨੂੰ ਆਹੀ ਭੁਲੇਖੇ 'ਚ ਤੁਰੇ ਫਿਰਦੇ ਆ ਕਿ ਪਤਾ ਨਹੀਂ 10 ਸਾਲ ਬੰਦਾ ਰਹਿ ਜਾਣਾ, ਕਿ ਮੈਂ ਟੈਕਸ ਸਹੀ ਫਾਈਲ ਕੀਤੇ ਆ, ਤੁਹਾਨੂੰ ਗ੍ਰੀਨ ਕਾਰਡ ਮਿਲ ਜਾਣਾ। ਸੋ ਫਿਰ ਇੱਕ ਵਾਰੀ ਇਦਾਂ ਦਾ ਕੋਈ ਰੂਲ ਨਹੀਂ ਹੈਗਾ। ਜੇ ਬੰਦਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਟੈਕਸ ਦਿੱਤੇ, ਤੁਸੀਂ 10 ਸਾਲ ਇੱਥੇ ਰਹਿ ਰਹੇ, ਉਹ ਬੰਦਾ ਫਰਾਡ ਆ, ਉਹ ਤੋਂ ਦੂਰ ਹੋ।